अस्सलाम वालेकुम। ਉਹ ਮੈਂ ਵੀਡੀਓ ਬਣਾਈ ਸੀ ਨਾ ਕਿ ਸਵੀਡਨ ਦੇ ਵਿੱਚ ਆਪਣੀ ਮਾਂ ਬੋਲੀ ਤਾਲੀਮ ਹੁੰਦੀ ਹੈ, ਬੱਚੇ 18 ਸਾਲ ਦੇ ਹੁਨਰਮੰਦ ਹੋ ਜਾਂਦੇ ਨੇ। ਇੱਕ ਭਾਈ ਨੇ ਕਿਹਾ ਜੀ ਡੈਨਮਾਰਕ 'ਚ ਵੀ ਇੰਜ ਹੁੰਦਾ ਹੈ, ਤੇ ਇੱਕ ਭਾਈ ਦੀ ਮੈਨੂੰ ਕਤਰ ਤੋਂ ਕਾਲ ਆਈ। ਉਹ ਆਂਦੇ ਨੇ ਜੀ ਮੈਂ ਪੰਜਾਬ ਪੁਲਿਸ ਦੇ ਵਿੱਚ 11 ਸਾਲ ਸਰਵਿਸ ਕੀਤੀ ਹੈ, SI ਸਾਂ ਮੈਂ, SHO ਸਾਂ ਮੈਂ ਮੁਜ਼ੱਫਰਗੜ੍ਹ ਦੇ ਵਿੱਚ। ਮੁਜ਼ੱਫਰਗੜ੍ਹ 'ਚ SHO ਹਨ, ਤੇ ਜਦੋਂ ਆਂਦੇ ਨੇ ਮੈਂ ਛੱਡ ਕੇ ਆਇਆ ਮੇਰੀ 53,000 ਤਨਖਾਹ ਸੀ। ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਆਖਰੀ ਤਨਖਾਹ 53,000 ਸੀ ਜਾਂ 53,000 ਕਹਿ ਲਓ ਉਹਨਾਂ ਦੀ ਤਨਖਾਹ ਸੀ। ਤੇ ਇੱਥੇ ਉਹਨਾਂ ਨੂੰ 3-4 ਸਾਲ ਹੋ ਗਏ ਨਹੀਂ ਆਇਆ, ਤੇ ਉਹ ਕਹਿ ਰਹੇ ਨੇ ਇੱਥੇ ਮੇਰੀ 16 ਲੱਖ ਤਨਖਾਹ ਹੈ। ਕਹਿਣ ਦਾ ਮਕਸਦ ਹੈ ਇੱਕ ਬੰਦਾ SHO ਹੋਵੇ, ਪੂਰਾ ਇਲਾਕਾ ਉਹ SHO ਇੱਕ ਵਾਰੀ ਜ਼ਮੀਨ ਤੇ ਪੈਰ ਮਾਰੇ ਨਾ ਜ਼ੋਰ ਨਾਲ, ਤੇ ਪੂਰੇ ਇਲਾਕੇ ਦੇ ਚੌਧਰੀ ਡਰ ਜਾਂਦੇ ਨੇ। ਕਿਉਂਕਿ ਸਾਡੀ ਪੁਲਿਸ ਦੀ ਬ੍ਰਿਟਿਸ਼ ਇੰਡੀਅਨ ਪੁਲਿਸ ਦੇ ਮੁਤਾਬਕ ਟ੍ਰੇਨਿੰਗ ਹੈ, ਉਹ ਸਾਨੂੰ ਹਾਲੇ ਗੁਲਾਮਾਂ ਟਰੀਟ ਕਰਦੀ ਹੈ, ਸਾਡੇ ਘਰਾਂ 'ਚ ਵੜ ਕੇ ਸਾਨੂੰ ਮਾਰਦੀ ਹੈ। ਸਾਡੀ ਪੁਲਿਸ ਜਿਹੜੀ ਹੈ ਆ ਕੇ ਮਾਵਾਂ ਭੈਣਾਂ ਦੇ ਨਾਲ ਜਿਹੜਾ ਬਦਤਮੀਜ਼ੀ ਕਰਦੀ ਹੈ, ਘਰ ਦੀਆਂ ਛਾਵਾਂ ਤਰੋੜ ਦਿੰਦੇ ਨੇ, ਥਾਣਿਆਂ 'ਚ ਲਿਟਾ ਕੇ ਮਾਰਦੇ ਨੇ। ਹਾਲਾਂਕਿ ਦੁਨੀਆ 'ਚ ਜਿੱਥੇ ਵੀ ਆਜ਼ਾਦ ਲੋਕ ਰਹਿੰਦੇ ਨਾ, ਪੁਲਿਸ ਨੂੰ ਤੁਹਾਡੇ ਤੇ ਹੱਥ ਚੁੱਕਣ ਦੀ ਇਜਾਜ਼ਤ ਨਹੀਂ ਹੁੰਦੀ, ਔਰ ਇਨਸ਼ਾਅੱਲਾ ਜਦੋਂ ਅਸੀਂ ਵੀ ਆਜ਼ਾਦ ਹੋਵਾਂਗੇ ਨਹੀਂ ਹੋਏਗੀ। ਉਹ ਬੰਦਾ ਆਪ SHO ਸੀ ਤੇ ਕਹਿ ਰਿਹਾ ਸੀ ਯਾਰ ਮੈਂ ਤੰਗ ਆ ਕੇ ਨਾ ਉਹ ਛੱਡ ਕੇ ਆ ਗਿਆ ਵਾਂ। ਤੇ ਨਾਲ ਉਹ ਪਤਾ ਕੀ ਕਹਿ ਰਹੇ ਸਨ, ਇੱਕ ਗਲਤ ਗੱਲ ਉਹ ਕਹਿ ਰਹੇ ਸਨ ਜੀ ਸਾਡੀ ਕੌਮ ਹੈ ਹੀ ਇਸ ਕਾਬਲ ਹੈ, ਬੜੀ ਮੁਜਰਮ ਕੌਮ ਹੈ, ਕ੍ਰਿਮੀਨਲ ਕੌਮ ਹੈ, ਤੁਸੀਂ ਨਹੀਂ ਜਾਣਦੇ। ਮੈਂ ਕਿਹਾ ਭਾਈ ਆਪਣੀ ਕੌਮ ਨੂੰ ਭੈੜਾ ਨਹੀਂ ਕਹਿਣਾ, ਤੁਹਾਡਾ ਜਿਨ੍ਹਾਂ ਲੋਕਾਂ ਨਾਲ ਪਾਲਾ ਪਿਆ ਆਂਦਾ ਤੁਹਾਡਾ ਪਾਲਾ ਨਹੀਂ ਪਿਆ। ਮੈਂ ਕ੍ਰਿਮੀਨੋਲੋਜੀ 'ਚ ਮੈਂ ਨਾ MPhil ਕੀਤਾ ਹੈ। ਮੈਂ ਕਿਹਾ ਮੇਰੀ ਗੱਲ ਸੁਣੋ ਭਾਈ, ਤੁਸੀਂ ਕਲਚਰ ਐਂਡ ਇੰਪੀਰੀਅਲਿਜ਼ਮ, ਓਰੀਐਂਟਲਿਜ਼ਮ, ਐਡਵਰਡ ਸਈਦ ਦੀਆਂ ਕਿਤਾਬਾਂ ਪੜ੍ਹੋ, ਸ਼ਸ਼ੀ ਥਰੂਰ ਦੀ ਤੁਸੀਂ ਕਿਤਾਬ ਪੜ੍ਹੋ ਐਨ ਏਰਾ ਆਫ ਡਾਰਕਨੈਸ, ਤੁਹਾਨੂੰ ਪਤਾ ਲੱਗੇਗਾ ਜਿਹੜੀਆਂ ਗੁਲਾਮ ਕੌਮਾਂ ਨੇ ਉਹਨਾਂ ਨੂੰ ਮੁਸਲਸਲ ਤਾਨੇਬਾਜ਼ੀ ਕਰਕੇ ਉਹਨਾਂ ਨੂੰ ਹੀ ਭੈੜਾ ਕਿਹਾ ਜਾਂਦਾ। ਮੈਂ ਕਿਹਾ ਜਿਨ੍ਹਾਂ ਲੋਕਾਂ ਨੂੰ ਤੁਸੀਂ ਮੁਜਰਮ ਕਹਿ ਰਹੇ ਹੋ ਮਾਸੂਮ ਲੋਕ ਨੇ। ਇੱਕ ਬੰਦਾ ਜਿਹਦਾ 30 ਸਾਲ ਉਮਰ ਹੈ ਔਰ ਉਹ 20,000 ਕਮਾਉਣ ਦੇ ਵੀ ਕਾਬਲ ਨਹੀਂ ਹੈ, ਤੇ ਉਹਨੇ ਜੁਰਮ ਨਹੀਂ ਕਰਨਾ ਤੇ ਉਹਨੇ ਹੋਰ ਕੀ ਕਰਨਾ ਹੈ, ਉਹਨੇ ਘਟੀਆ ਹਰਕਤਾਂ ਨਹੀਂ ਕਰਨੀਆਂ ਤੇ ਉਹਨੇ ਹੋਰ ਕੀ ਕਰਨੀਆਂ ਨੇ। ਦੂਸਰੇ ਪਾਸੇ ਅੰਗਰੇਜ਼ਾਂ ਦਾ ਇੱਕ ਬੱਚਾ, ਜਰਮਨਾਂ ਦਾ ਬੱਚਾ, ਜਾਪਾਨੀਆਂ ਦਾ ਬੱਚਾ, ਸਵੀਡਿਸ਼ ਦਾ ਬੱਚਾ, ਇਟਾਲੀਅਨ ਦਾ ਬੱਚਾ ਹੈ, ਦੁਨੀਆ ਦੀ ਕਿਸੇ ਵੀ ਆਜ਼ਾਦ ਕੌਮ ਦਾ ਜਿਹੜਾ 16 ਸਾਲ ਦਾ ਬੱਚਾ ਹੈ ਉਹ ਇੱਥੇ ਆਸਾਨੀ ਨਾਲ 10 ਤੋਂ 15 ਲੱਖ ਰੁਪਈਆ ਕਮਾ ਰਿਹਾ। ਜਿਹੜਾ ਬੰਦਾ ਪਾਕਿਸਤਾਨੀ 15 ਲੱਖ ਰੁਪਈਆ ਕਮਾ ਰਿਹਾ, ਉਹਨੂੰ ਜੁਰਮ ਕਰਨ ਦੀ ਲੋੜ ਕੀ ਹੈ? ਉਹਦੇ ਤੇ ਇੱਜ਼ਤ, ਗੈਰਤ, ਗਰੂਰ ਹਰ ਸ਼ੈ ਹੋਣੀ ਹੈ। ਇਹ ਚਵਲਾਂ ਵਾਲੀਆਂ ਹਰਕਤਾਂ ਤੇ ਉਹਨੇ ਕਰਨੀਆਂ ਨੇ ਜਿਹਦਾ 30-35 ਸਾਲ ਉਮਰ ਹੋ ਗਈ, ਉਹਦਾ ਵਿਆਹ ਨਹੀਂ ਹੋ ਰਿਹਾ, ਉਹਦੇ ਕੋਲ ਕੋਈ ਹੁਨਰ ਨਹੀਂ, ਉਹਦੇ ਕੋਲ ਇਲਮ ਨਹੀਂ, ਉਹਨੇ ਇੰਜ ਦੀ ਹਰਕਤ ਕਰਨੀ ਹੈ ਕਿ ਪੁਲਿਸ ਫੜ ਕੇ ਉਹਨੂੰ ਥਾਣੇ 'ਚ ਫੇਰ ਮਾਰੇ। ਉਹਨੇ ਕਿਹਾ ਭਾਈ ਇਹ ਤੁਸੀਂ ਬੜਾ ਨੁਕਤਾ ਦੱਸਿਆ। ਮੈਂ ਕਿਹਾ ਤੁਸੀਂ ਜੇ ਬਾਹਰ ਆ ਗਏ ਹੋ ਨਾ, ਤੁਹਾਡਾ ਤਜਰਬਾ ਵੀ ਹੈ, ਆਪਣੀ ਕੌਮ ਨੂੰ ਬੁਰਾ ਨਹੀਂ ਕਹਿਣਾ, 26 ਕਰੋੜ ਨੂੰ ਗਾਲ ਨਹੀਂ ਕੱਢਣੀ, 26 ਜਿਹੜੇ ਉੱਤੇ ਬੈਠੇ ਨੇ ਨਾ ਉਹਨਾਂ ਨੂੰ ਫੜਨਾ, ਉਹਨਾਂ ਨੂੰ ਮੁਜਰਮ ਕਹਿਣਾ ਜਿਨ੍ਹਾਂ ਨੇ ਸਾਨੂੰ ਬੰਨ ਕੇ ਰੱਖਿਆ, ਕੈਦ ਕਰਕੇ ਰੱਖਿਆ। ਆਂਦਾ ਭਾਈ ਤੁਹਾਡੀ ਬੜੀ ਮਿਹਰਬਾਨੀ। ਮੈਂ ਕਿਹਾ ਭਾਈ ਵੀਡੀਓ ਬਣਾਉਣੀ ਹੈ ਜੇ ਤੇ ਆਪਣੀ ਕੌਮ ਨੂੰ ਹੌਸਲਾ ਦਿਓ, ਆਪਣੀ ਕੌਮ ਦੀ ਤੋਹੀਨ ਨਾ ਕਰੋ, ਉਹਨਾਂ ਨੂੰ ਤਾਨੇ ਨਾ ਮਾਰੋ, ਉਹ ਅੱਗੇ ਹੀ ਮਜ਼ਲੂਮ ਨੇ ਵਿਚਾਰੇ, ਅੱਗੇ ਹੀ ਕੈਦ ਨੇ। ਉਹਨਾਂ ਨੂੰ ਅਸੀਂ ਤਾਲੀਮ ਤਰਬੀਅਤ ਦੇਣੀ ਹੈ, ਉਹਨਾਂ ਨੂੰ ਕਹਿਣਾ ਹੈ ਇਸ ਨਿਜ਼ਾਮ ਬਦਲਣੇ ਦੀ ਜ਼ਰੂਰਤ। ਉਹ ਨਿਜ਼ਾਮ ਕਿਹੜਾ ਯਾਰ? ਉਹ ਇੰਗਲਿਸ਼ ਨਿਜ਼ਾਮੇ ਤਾਲੀਮ ਦਾ ਨਿਜ਼ਾਮ ਹੈ ਜਿਹੜਾ ਸਾਨੂੰ ਸਾਰੀ ਉਮਰ 35-40 ਸਾਲ ਸਾਡੇ ਇੱਕ ਗੈਰ ਜ਼ੁਬਾਨ ਸਿੱਖਣ ਤੇ ਲਾ ਦਿੰਦਾ। ਉਹ ਸਾਨੂੰ ਜ਼ੁਬਾਨ ਆਉਂਦੀ ਹੀ ਨਹੀਂ। ਮੈਨੂੰ ਅੱਜ ਤੱਕ ਵੀ ਇੰਗਲਿਸ਼ ਇੰਜ ਰਵਾਨੀ ਨਾਲ ਮੈਂ ਧੜਾ ਤੜ ਨਹੀਂ ਬੋਲ ਸਕਦਾ ਜਿੰਨੀ ਮੈਂ ਪੰਜਾਬੀ ਬੋਲ ਰਿਹਾ ਵਾਂ, ਤੇ ਜਿਹੜੀ ਜ਼ੁਬਾਨ ਮੈਂ ਬੋਲ ਹੀ ਨਹੀਂ ਸਕਦਾ ਉਹਦੇ 'ਚ ਮੈਂ ਸਿੱਖਣਾ ਕੀ ਹੈ? ਤੇ ਇਹ ਹੀ ਗੱਲ ਤੁਹਾਨੂੰ ਸਮਝਾਣੀ ਸੀ। ਅੱਲਾ ਕਰੇ ਸਮਝ ਆਈ।